ਅਹ ਆਪਾਂ ਹੁਣ ਇਸ ਹਿੱਸੇ 'ਚ ਗੱਲਬਾਤ ਕਰਦੇ ਹਾਂ ਐਂਥਰੋਪਿਕ ਨੂੰ ਲੈ ਕੇ। ਕਲਾਉਡ ਦੀ ਗੱਲ ਆਪਾਂ ਕਿਤੇ ਵੀ ਕਿਸ ਤਰੀਕੇ ਦੇ ਨਾਲ ਇਰਾਨ ਦੀ ਵਾਰ ਦੇ ਵਿੱਚ ਕਲਾਉਡ ਦਾ ਜਿਹੜਾ ਪ੍ਰੈਡਿਕਟਿਵ ਮਾਡਲ ਆ, ਉਹਦਾ AI ਮਾਡਲ ਆ, ਪਲੈਨਟੀਰ ਦੇ ਨਾਲ ਮਿਲ ਕੇ ਅਮਰੀਕਨ US ਮਿਲਟਰੀ ਨੇ ਕਾਫੀ ਵੱਡੀ ਜਿਹੜੀ ਉਸਦੀ ਤੇ ਸਫਲਤਾਪੂਰਵਕ ਜਿਹੜੀ ਉਸਦੀ ਵਰਤੋਂ ਇੱਕ ਹਿਸਾਬ ਦੇ ਨਾਲ ਕੀਤੀ ਆ। ਪਰ ਆਪਾਂ ਦੇਖਿਆ ਵੀ ਬੀਤੇ ਦਿਨਾਂ ਦੇ ਵਿੱਚ ਪਿਛਲੇ ਵੀਕ ਹੀ ਜਦੋਂ ਆਪਾਂ ਇਹ ਗੱਲ ਕਰ ਰਹੇ ਸੀਗੇ ਵੀ ਐਂਥਰੋਪਿਕ ਨੂੰ ਬਲੈਕਲਿਸਟ ਕਰ ਦਿੱਤਾ ਗਿਆ, ਸਪਲਾਈ ਚੇਨ ਜਿਹੜਾ ਉਹ ਰਿਸਕ ਮੰਨ ਕੇ, ਕਿਉਂਕਿ ਐਂਥਰੋਪਿਕ ਵਾਲੇ ਕਹਿ ਰਹੇ ਸੀਗੇ ਵੀ ਭਾਈ ਤੁਸੀਂ ਅਮੈਰੀਕਨਸ ਦੀ ਡੋਮੈਸਟਿਕ ਸਰਵੇਲੈਂਸ ਦੇ ਲਈ ਤੇ ਵੈਪਨਸ ਦੇ ਲਈ, ਫੁੱਲੀ ਆਟੋਨੋਮਸ ਵੈਪਨਸ ਦੇ ਲਈ ਸਾਡਾ ਜਿਹੜਾ ਮਾਡਲ ਆ ਉਹ ਨਹੀਂ ਵਰਤ ਸਕਦੇ। ਉਹਨੇ ਨਾ ਕਰਤੀ, ਉਹ ਮੰਨੇ ਨਹੀਂ, ਤੇ ਉਧਰ ਉਹਦੀ ਥਾਂ ਦੇ ਉੱਤੇ ਛਾਲ ਮਾਰ ਕੇ ਉਸੇ ਹੀ ਟ੍ਰੇਨ ਦੇ ਉੱਤੇ ਸੈਮ ਐਲਟਮੈਨ ਚੈਟ GPT ਵਾਲਾ ਉਹ ਚੜ੍ਹ ਵੀ ਜਿਹੜਾ ਹੋ ਗਿਆ ਆ। ਅੱਜ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤੇ ਐਂਥਰੋਪਿਕ ਨੇ ਲਾਸੂਟ ਹਰਵਿੰਦਰ ਦਰਜ ਕਰ ਦਿੱਤਾ ਹੈ ਟਰੰਪ ਪ੍ਰਸ਼ਾਸਨ ਦੇ ਉੱਤੇ ਪੈਂਟਾਗਨ ਦੇ ਵਿੱਚ ਬਲੈਕਲਿਸਟ ਕਰਨ ਤੋਂ ਬਾਅਦ ਸਪਲਾਈ ਚੇਨ ਰਿਸਕ ਨੂੰ ਜਿਹੜਾ ਉਹ ਲੈ ਕੇ। ਸੋ ਕਿੱਦਾਂ ਜਿਹੜਾ ਇਸ ਟਾਈਮ ਆਪਾਂ ਦੇਖ ਰਹੇ ਹਾਂ, ਇੱਕ ਤਾਂ ਇਹ ਐਂਗਲ ਆ ਓਵਰਆਲ ਕਲਾਉਡ ਦਾ ਲੋਕਾਂ ਦੇ ਮਨਾਂ ਦੇ ਵਿੱਚ ਕਿੱਦਾਂ ਦਾ ਇਸ ਦਾ ਇੱਕ ਰਿਜ਼ਲਟ ਰਿਹਾ, ਜਾਂ ਇਹ ਜਿਹੜਾ ਰਿਜੈਕਟ ਕੀਤਾ ਪੈਂਟਾਗਨ ਨੇ ਐਂਥਰੋਪਿਕ ਨੂੰ ਬਲੈਕਲਿਸਟ ਕੀਤਾ, ਲੋਕਾਂ ਦਾ ਕੀ ਰਿਐਕਸ਼ਨ ਰਿਹਾ? ਸੋ ਰਾਜਕਰਨ, ਆਪਾਂ ਆਪਣੇ ਇਹਦੇ ਬਾਰੇ ਟਾਕ ਸ਼ੋਅ ਦੇ ਵਿੱਚ 2 ਹਫ਼ਤੇ ਪਹਿਲਾਂ ਵੀ ਗੱਲ ਕੀਤੀ ਸੀ, ਤੇ ਜੋ ਸਾਡੀ ਪ੍ਰੈਡਿਕਸ਼ਨ ਸੀ ਉਹ ਠੀਕ ਹੀ ਨਿਕਲੀ ਨਾ, ਕਿਉਂਕਿ ਸਾਡੇ ਕੋਲ ਪਾਸਟ ਵਿੱਚ ਐਕਸਪੀਰੀਅੰਸ ਹੈਗਾ ਸਿਮਿਲਰ ਚੀਜ਼ ਦਾ। ਡਾਟਾ ਆਪਣੇ ਕੋਲ ਆ। ਹਾਂ, ਡੇਟਾ ਆਪਣੇ ਕੋਲ ਆ। ਡੇਟਾ ਡਰਿਵਨ ਆਪਾਂ ਐਸਟੀਮੇਟ ਲਾ ਸਕਦੇ ਨਾ, ਫਿਊਚਰ 'ਚ ਕੀ ਪਤਾ ਹੁੰਦਾ ਉਹ ਤਾਂ ਨਹੀਂ ਪਤਾ, ਪਰ ਪਿੱਛੇ ਕੀ ਹੋਇਆ ਉਹ ਤੋਂ ਆਪਾਂ ਫਿਊਚਰ ਦਾ ਅੰਦਾਜ਼ਾ ਲਾਇਆ ਜਾ ਸਕਦਾ। ਸੋ ਆਪਾਂ ਐਗਜ਼ਾਮਪਲ ਉਦੋਂ ਵੀ ਲਈ ਸੀ ਕਿ ਜਦੋਂ ਸੈਨ ਬਰਨਾਰਡੀਨੋ ਵਾਲਾ ਇਨਸੀਡੈਂਟ ਹੋਇਆ ਸੀ, ਤੇ ਉਹਦੇ ਵਿੱਚ ਐਪਲ ਨੇ ਦਾ ਪੇਚਾ ਪਿਆ ਸੀ ਫੈਡਰਲ ਗਵਰਨਮੈਂਟ ਦੇ ਨਾਲ। ਫੈਡਰਲ ਗਵਰਨਮੈਂਟ ਕਹਿੰਦੀ ਸੀ ਕਿ ਜਿਹੜਾ ਸ਼ੂਟਰ ਆ ਉਹਦਾ ਫੋਨ ਦਾ ਜਿਹੜਾ ਪਾਸਕੋਡ ਆ ਉਹਨੂੰ ਹੈਕ ਕਰਨ ਦਾ ਤਰੀਕਾ ਗਵਰਨਮੈਂਟ ਨੂੰ, ਤੇ ਉਹਨਾਂ ਸ਼ੁਰੂ ਕਰ ਦਿੱਤਾ ਸੀ ਐਪਲ ਨੂੰ, ਤੇ ਐਪਲ ਨੇ ਅੱਗੋਂ ਕਹਿਤਾ ਸੀ ਕਿ ਇਹ ਪ੍ਰਾਈਵੇਸੀ ਪਾਲਿਸੀ ਸਾਡੀ ਇਹਦੇ ਖਿਲਾਫ ਆ, ਇਹ ਆਪਾਂ ਨਹੀਂ ਲੈ ਕੇ ਆਉਣਾ, ਆਪਾਂ ਨਹੀਂ ਕਰ ਸਕਦੇ। ਸੋ ਪਬਲਿਕ ਸਟੈਂਸ ਉਹਨਾਂ ਦੇ ਸੀ। ਉਸ ਤੋਂ ਬਾਅਦ ਆਪਾਂ ਬਹੁਤ ਵੇਖਿਆ ਕਿ ਲੋਕੀ ਦੂਜੇ ਫੋਨਾਂ ਨੂੰ ਡਿਚ ਕਰਕੇ ਐਪਲ ਦੇ ਥਰੂ ਗਏ। ਐਪਲ ਦੀ ਸੇਲ ਜਿਹੜੀ ਹੈ ਬਹੁਤ ਵਧੀ। ਜਦੋਂ ਆ ਕਲਾਉਡ ਵਾਲਾ ਪੈਂਟਾਗਨ ਦੇ ਨਾਲ ਚੱਕਰ ਪਿਆ ਸੀ ਔਨ ਦ ਗਰਾਊਂਡਸ ਕਿ ਐਪਲ ਆਪਸ਼ਨ ਨਾ ਕਲਾਉਡ ਜਿਹੜੀ 2 ਗੱਲਾਂ ਕੰਡੀਸ਼ਨ ਤੁਸੀਂ ਦੱਸੀਆਂ ਉਹਦੇ ਕਰਕੇ ਉਹ ਕਹਿੰਦੇ ਸੀ ਕਿ ਆਪਾਂ ਪੈਂਟਾਗਨ ਦੇ ਨਾਲ ਨਹੀਂ ਕੋਆਰਡੀਨੇਟ ਕਰਾਂਗੇ, ਆਪਾਂ ਆਪਣਾ ਸੋਲੂਸ਼ਨ ਆ ਜਾਂ ਆਪਣੀ ਟੈਕਨੋਲੋਜੀ ਉਹਨਾਂ ਦੇ ਨਾਲ ਨਹੀਂ ਸ਼ੇਅਰ ਕਰਾਂਗੇ ਜਿੰਨਾ ਚਿਰ ਤੱਕ ਇਹ 2 ਚੀਜ਼ਾਂ ਨੂੰ ਲੈ ਕੇ ਅੱਗੇ ਨਹੀਂ ਆਉਂਦਾ ਜੀ। ਸੋ ਉਹਦੇ ਕਰਕੇ ਰਾਜਕਰਨ ਦੇਖੋ, ਜਿਹੜੀਆਂ ਇਹ ਕਮਿਊਨਿਟੀ ਹੈਗੀਆਂ ਖਾਸ ਤੌਰ ਤੇ ਵੈਸਟ ਦੇ ਵਿੱਚ, ਇਹਦੇ ਵਿੱਚ ਅਜੇ ਵੀ ਲੋਕਾਂ ਦਾ ਬਹੁਤ ਜ਼ਿਆਦਾ ਜਿਹੜਾ ਧਿਆਨ ਆ ਐਟਲੀਸਟ ਪਰਸਪੈਕਟਿਵ ਦੇ ਹਿਸਾਬ ਦੇ ਨਾਲ ਉਹ ਹੈਗਾ ਵਾ ਸਵਰੈਨਿਟੀ ਤੇ ਫ੍ਰੀ ਥਿੰਕਿੰਗ ਵਾਲੀ ਸੋਚ ਦੇ ਨਾਲ। ਗਵਰਨਮੈਂਟਸ ਕੋਲ ਉਹ ਇੰਨੀਆਂ ਪਾਵਰ ਜਿਹੜੀਆਂ ਦੇਣੀਆਂ ਨਹੀਂ ਚਾਹੁੰਦੇ। ਸੋ ਉਹਦਾ ਇੰਪੈਕਟ ਅਸੀਂ ਸਾਹਮਣੇ ਦੇਖਿਆ ਕਿ ਜੇ ਆਪਾਂ ਕੁਝ ਨੰਬਰਸ ਦੀ ਗੱਲ ਕਰੀਏ ਤੇ ਚੈਟ GPT ਤੋਂ ਕਲਾਉਡ ਦੀ ਸਵਿਚਿੰਗ ਜਿਹੜੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ। ਜੇ ਐਪਲ ਦੇ US ਜਿਹੜਾ ਐਪਲ ਦੇ ਫ੍ਰੀ ਐਪ ਰੈਂਕਿੰਗ ਦੀ ਆਪਾਂ ਗੱਲ ਕਰੀਏ ਤੇ ਐਂਥਰੋਪਿਕ ਨੇ ਪਹਿਲੀ ਵਾਰ ਚੈਟ GPT ਨੂੰ ਓਵਰਟੇਕ ਕਰ ਲਿਆ। ਸਾਈਨ ਅਪਸ ਹੋਏ, ਜਿਹੜਾ ਕਿ ਲੋਕਾਂ ਨੇ ਚੈਟ GPT ਡਿਲੀਟ ਕਰਕੇ ਰੱਖ ਲਈ, ਕਲਾਉਡ ਲਾ ਲਈ। ਮੈਂ ਇੱਕ ਡੇਟਾ ਪੜ੍ਹ ਰਿਹਾ ਸੀ, ਉਹਦੇ ਵਿੱਚ 1.5 ਮਿਲੀਅਨ ਸਬਸਕ੍ਰਿਪਸ਼ਨ ਜਿਹੜੀਆਂ ਚੈਟ GPT ਦੀਆਂ ਲੋਕਾਂ ਡਿਲੀਟ ਕਰਕੇ ਕਲਾਉਡ ਨੂੰ ਲੈ ਕੇ ਆਏ ਸੀ। ਤੇ ਮੈਂ ਉਹਦੇ ਵਿੱਚ ਹੋਰ ਵੀ ਦੇਖ ਰਿਹਾ ਸੀ ਕਲਾਉਡ ਨੇ ਵੀ ਕੁਝ ਏਦਾਂ ਦੇ ਫਿਰ ਫੀਚਰਸ ਦਿੱਤੇ ਕਿ ਜੇ ਕਿਉਂਕਿ ਜਦੋਂ ਚੈਟ GPT ਉੱਤੇ ਕਾਫੀ ਸਮਾਂ ਲਾਉਂਦੇ ਹੋ ਚੈਟ GPT ਦੇ ਵਿੱਚ ਤੁਹਾਡੀ ਕਾਫੀ ਹਿਸਟਰੀ ਹੁੰਦੀ ਹੈ ਜਿਹਦੇ ਤੇ ਕੰਟੈਕਸਟ ਬਿਲਡਿੰਗ ਹੋ ਜਾਂਦੀ ਚੀਜ਼ਾਂ ਦੀ, ਵੀ ਬੰਦੇ ਦਾ ਪਤਾ ਲੱਗ ਜਾਂਦਾ। ਹਾਂਜੀ, ਕੰਟੈਕਸਟ ਨਾਲ ਕਈ ਵਾਰ ਤੁਸੀਂ ਨਵੀਂ ਕੁਐਰੀ ਪਾਈ, ਉਹਨੇ ਵੇਖਿਆ ਤੁਸੀਂ ਪਹਿਲਾਂ ਉਹਦੇ ਵਿੱਚ ਕੀ ਸਿਮਿਲਰ ਕੁਐਰੀ ਕੀ ਪਾਈ ਹੋਈ ਆ, ਉਹਦੇ ਤੋਂ ਹਨਾ ਚੀਜ਼ਾਂ ਚੈੱਕ ਕੇ ਤੁਹਾਨੂੰ ਪੋਜ਼ਿਟਿਵ ਜਾਂ ਇੰਟੈਲੀਜੈਂਟ ਰਿਜ਼ਲਟ ਜਿਹੜੇ ਤੁਹਾਨੂੰ ਦੇ ਦਿੰਦਾ। ਸੋ ਉਹ ਚੀਜ਼ਾਂ ਨੂੰ ਸਾਰਾ ਦਾ ਸਾਰਾ ਡੇਟਾ ਉਹਨੂੰ ਤੁਸੀਂ ਚੈਟ GPT ਤੋਂ ਚੱਕ ਕੇ ਤੇ ਕਲਾਉਡ ਦੇ ਉੱਤੇ ਕਿੱਦਾਂ ਲੈ ਕੇ ਆਉਣਾ ਵਾ, ਉਹਦੀਆਂ ਪ੍ਰੌਂਪਟਸ ਜਿਹੜੇ ਆ ਕਲਾਉਡ ਵਗੈਰਾ ਉਹ ਦੇ ਰਿਹਾ ਸੀ। ਸੋ ਕਹਿਣ ਦਾ ਭਾਵ ਇਹ ਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਪੇਡ ਸਬਸਕ੍ਰਾਈਬਰਸ ਆ ਰਾਜਕਰਨ ਕਲਾਉਡ ਤੇ ਉਹ ਡਬਲ ਹੋ ਗਏ। ਸੋ ਇਹ ਇੱਕ ਵੱਡੀ ਚੀਜ਼ ਆ, ਹੈਨਾ। ਇਹ ਆਪਾਂ ਉਦੋਂ ਵੀ ਕਿਹਾ ਸੀ ਕੀ ਕਾਈਂਡ ਆਫ ਜਿਹੜਾ 200 ਮਿਲੀਅਨ ਦਾ ਇਹਨਾਂ ਨੂੰ ਨੁਕਸਾਨ ਹੋਣਾ ਸੀ ਉਹ ਤਾਂ ਫਿਰ ਕਵਰ ਹੋ ਹੀ ਜਾਣਾ ਇਹਨਾਂ ਦਾ ਜਲਦੀ। ਹਾਂਜੀ, ਸੋ ਉਦੋਂ ਵੀ ਆਪਾਂ ਗੱਲ ਕਰਦੇ ਸੀ ਨਾ ਟਾਕ ਸ਼ੋਅ ਦੇ ਵਿੱਚ ਵੀ 200 ਮਿਲੀਅਨ ਦਾ ਕੰਟਰੈਕਟ ਦੀ ਆਪਾਂ ਗੱਲ ਕਰੀਏ ਤੇ ਉਹ ਤਾਂ
it's just like a change, pocket change for them. drop in a bucket. $13 billion ਦਾ ਤਾਂ ਉਹਨਾਂ ਦਾ ਰੈਵਨਿਊ 200 ਮਿਲੀਅਨ ਤੱਕ ਵੱਡੀ ਡੀਲ ਹੈ ਹੀ ਨਹੀਂ, ਕੁਛ ਨਹੀਂ। ਤੇ ਉਹਦਾ ਕਾਰਨ ਇੱਕ ਇਹ ਵੀ ਆ ਨਾ ਕਿ ਦੇਖੋ ਕਲਾਊਡ ਦੀ ਸਭ ਤੋਂ ਵੱਡੀ ਜਿਹੜੀ ਮੈਂ ਆਪਣੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨ ਵੀ ਬਣਾਈ ਸੀ, ਉਹ ਕਲਾਊਡ ਦੇ ਉੱਤੇ ਹੀ ਬਣਾਈ ਸੀ, ਤਾਂ ਮੈਂ ਦੱਸ ਦਿਆਂ। ਸੋ ਕਲਾਊਡ ਕਾਫੀ ਕੈਪੇਬਲ ਲਾਰਜ ਲੈਂਗੁਏਜ ਮਾਡਲ ਹੈਗੇ ਕਲਾਊਡ ਦੇ, ਡਿਪੈਂਡ ਕਰਦਾ ਤੁਸੀਂ ਕਿਹੜਾ ਯੂਜ਼ ਕਰਦੇ ਹੋ, ਪਰ ਕਲਾਊਡ ਦੇ ਕਾਫੀ ਵਧੀਆ ਲਾਰਜ ਲੈਂਗੁਏਜ ਮਾਡਲ ਆ। ਤੇ ਉਹਦੇ ਨਾਲ ਕੋਡਿੰਗ ਦੇ ਵਿੱਚ ਅੱਜ ਦੇ ਦਿਨ ਵਿੱਚ ਵੀ ਕਲਾਊਡ ਦੀ ਕਾਫੀ ਸਰਦਾਰੀ ਆ, ਕਹਿ ਲਓ ਕਿ ਨੰਬਰ 1 ਜੇ ਆਪਾਂ ਕਹਿਣਾ ਹੋਏ ਤੇ ਉਹ ਕਲਾਊਡ ਦੇ ਟੂਲਸ ਹੀ ਵਰਤੇ ਜਾਂਦੇ ਆ ਐਂਥਰੋਪਿਕ ਦੇ ਯੂਜ਼ਿੰਗ ਕਲਾਊਡ। ਸੋ ਉਹ ਤੋਂ ਲੈਦਾ ਵੀ ਆਪਣੇ ਕਿਉਂਕਿ ਸਵਿਚਿੰਗ ਆ ਜਿਹੜੀ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ, ਉਹਦਾ ਕੋਈ ਮੇਜਰ ਇਸ਼ੂ ਨਹੀਂ ਹੈਗਾ ਸੀ, ਤੇ ਤਾਂ ਕਰਕੇ ਲੋਕੀ ਉਹਦੇ ਤੋਂ ਸਾਰਾ ਡੇਟਾ ਚੈਟ ਜੀਪੀਟੀ ਤੋਂ ਚੱਕ ਕੇ ਕਲਾਊਡ ਦੇ ਉੱਪਰ ਵਾਪਸ ਆ ਜਾਂਦੇ ਸੀ, ਰਾਈਟ ਜੀ। ਸੋ ਤੀਸਰੀ ਚੀਜ਼ ਇਹ ਆ ਕਿ ਜਦੋਂ ਜਿਹੜੀ ਸਭ ਤੋਂ ਵੱਡੀ ਚੀਜ਼ ਇਹਦੇ ਵਿੱਚ ਕੀਤੀ ਆਬਵੀਅਸ ਰੀਜ਼ਨ ਉਹ ਹੈਗਾ ਟਰਸਟ, ਹੈ ਨਾ। ਟਰਸਟ ਜਿਹੜਾ ਉਹ ਪ੍ਰੋਡਕਟ ਦਾ ਫੀਚਰ ਹੀ ਆ ਕਿ ਵੇਖੋ ਤੁਸੀਂ ਮੰਨ ਲਓ ਕੋਈ ਚੀਜ਼ ਨੂੰ ਯੂਜ਼ ਕਰਦੇ ਹੋ, ਹੈ ਨਾ, ਐਜ਼ ਅ ਹਿਊਮਨ ਨੈਚੁਰਲੀ ਬੰਦੇ ਦੀ ਚੀਜ਼ ਹੁੰਦੀ ਕਿ ਯਾਰ ਮੈਂ ਐਥੀਕਲ ਚੀਜ਼ ਵਰਤਾਂ, 4 ਪੈਸੇ ਮੈਨੂੰ ਭਾਵੇਂ ਵੱਧ ਵੀ ਦੇਣੇ ਪੈਣ, ਉਹਦੇ ਉੱਤੇ ਪੂਰੀ ਇੱਕ ਇੰਡਸਟਰੀ ਐਗਜ਼ਿਸਟ ਕਰਦੀ ਹੈ, ਜਿਹਦੇ ਵਿੱਚ ਹੈ ਨਾ ਤੁਸੀਂ ਦੇਖਿਆ ਹੋਣਾ ਪਾਣੀ ਦੀ ਬੋਤਲਾਂ ਤੇ ਲਿਖਿਆ ਹੁੰਦਾ ਯੂਜ਼ਸ 30% ਲੈਸ ਪਲਾਸਟਿਕ ਮੇਡ ਅਪ ਫਰਮ ਆਰਗੈਨਿਕ। ਸੋ ਚਲੋ ਹਾਂਜੀ, ਆਰਗੈਨਿਕ ਦਾ ਵੀ ਚਲੋ ਇੰਪੈਕਟ ਹੈਗਾ। ਤੇ ਇਹ ਸਾਰੀਆਂ ਕੁਝ ਚੀਜ਼ਾਂ ਜਿਹੜੀਆਂ ਵਾ ਟਰਸਟ ਆ, ਇਹ ਵੀ ਨਵੇਂ ਸਮੇਂ ਦੇ ਉੱਤੇ ਜਦ ਤੁਸੀਂ ਬਿਜ਼ਨਸ ਕੋਈ ਬਿਲਡ ਕਰਦੇ ਹੋ ਤੇ ਟਰਸਟ ਨੂੰ ਪ੍ਰੋਡਕਟ ਦਾ ਫੀਚਰ ਹੀ ਮੰਨਿਆ ਜਾਂਦਾ। ਸੋ ਇਹ ਵੱਡਾ ਜਿਹੜਾ ਰੋਲ ਆ ਇਹਦੇ 'ਚ ਇਹਨੇ ਪਲੇ ਕੀਤਾ। ਅਗਲੀ ਆਪਾਂ ਗੱਲ ਜਿਹੜੀ ਕਰਦੇ ਹਾਂ ਹੈਗੀ ਕਿ ਗਵਰਨੈਂਸ ਦੀ ਟ੍ਰਾਂਸਪੇਰੈਂਸੀ, ਹੈ ਨਾ, ਕਿ ਇਹਨੂੰ ਗਵਰਨ ਕਿੱਦਾਂ ਕਰ ਰਹੇ ਹੋ, ਉਹਦੀ ਬਾਉਂਡਰੀਜ਼ ਕਿੱਥੇ ਆ। ਚੈਟ ਜੀਪੀਟੀ ਬਾਰੇ ਐਟਲੀਸਟ ਅੱਜ ਕੱਲ੍ਹ ਤੁਹਾਨੂੰ ਚੇਤਾ ਹੋਏ ਆਪਾਂ ਤਕਰੀਬਨ 7-8 ਸ਼ੋਅ ਕੀਤੇ ਹੋਣੇ ਇਸ 3 ਸਾਲਾਂ ਦੇ ਵਿੱਚ, ਜਿਹਦੇ ਵਿੱਚ ਆਪਾਂ ਗੱਲ ਕਰਦੇ ਸੀ ਕਿ ਉਹ ਨਾਨ ਪ੍ਰੋਫਿਟ ਤੋਂ ਪ੍ਰੋਫਿਟ ਬਣ ਗਿਆ, ਫਿਰ ਸੈਮ ਐਲਟਮੈਨ ਨੂੰ ਲਾ ਦਿੱਤਾ, ਫਿਰ ਸੈਮ ਐਲਟਮੈਨ ਨੇ ਇਹਦਾ ਕਾਫੀ ਕੁਛ ਚੇਂਜ ਕੀਤਾ, ਹੁਣ ਉਹ ਪੈਂਟਾਗਨ ਦੇ ਕੋਲ ਚਲਾ ਗਿਆ, ਫਿਰ ਹੈ ਨਾ ਉਹਨੇ ਕਿਹਾ ਕਿ ਅਸੀਂ ਵੀ ਆਰ ਨਾਟ ਦ ਮੋਰਲ ਪੁਲਿਸ ਆਫ ਦ ਵਰਲਡ। ਉਹਦੇ ਕਰਕੇ ਵੀ ਲੋਕਾਂ ਦਾ ਮਨ ਜਿਹੜਾ ਚੈਟ ਜੀਪੀਟੀ ਤੋਂ ਕੰਪੈਰੀਟਿਵਲੀ ਖੱਟਾ ਹੋ ਗਿਆ। ਤੇ ਫਿਰ ਲਾਇਬਿਲਿਟੀ ਤੇ ਪ੍ਰੈਡਿਕਟੇਬਿਲਿਟੀ, ਉਹਦੀ ਆਪਾਂ ਗੱਲ ਕਰੀਏ ਤੇ ਲੌਂਗ ਟਰਮ ਪ੍ਰੋਡਕਟ ਪਲੇਟਫਾਰਮ ਦੀ ਡਾਇਰੈਕਸ਼ਨ ਦੀ ਆਪਾਂ ਗੱਲ ਕਰੀਏ, ਕੁਛ ਚੀਜ਼ਾਂ ਹੈਗੀਆਂ ਕਿ ਜਿਹਦੇ ਕਰਕੇ ਲੋਕਾਂ ਦਾ ਜਿਹੜਾ ਕਾਫੀ ਜਿਹੜਾ ਇਕੱਲੀ ਮੈਂ ਇੰਡੀਵਿਜੂਅਲਸ ਦੀ ਨਹੀਂ ਗੱਲ ਕਰ ਰਿਹਾ, ਆਰਗੇਨਾਈਜੇਸ਼ਨਲ ਲੈਵਲ ਦੇ ਉੱਤੇ ਵੀ ਜਿਹੜਾ ਉਹਨਾਂ ਦਾ ਕਾਫੀ ਇਹਨਾਂ ਨੂੰ ਮਿਲਿਆ। ਪਰ ਨਾਲ ਦੀ ਨਾਲ ਜਿੱਦਾਂ ਤੁਸੀਂ ਹੁਣੇ ਆਪਣੀ ਪਹਿਲੀ ਗੱਲਬਾਤ ਦੇ ਵਿੱਚ ਦੱਸਿਆ ਵੀ ਕਲਾਊਡ ਦੇ ਫੀਚਰਸ ਯੂਜ਼ ਕੀਤੇ ਗਏ ਆ ਕਾਫੀ ਵੱਡੇ ਪੱਧਰ ਦੇ ਉੱਤੇ ਈਰਾਨ ਵਾਰ ਦੇ ਵਿੱਚ ਵੀ। ਸੋ ਇਟਸ ਨਾਟ ਲਾਈਕ ਈਰਾਨ ਦੇ ਵਿੱਚ ਨਹੀਂ ਵਰਤਿਆ ਜਾ ਰਿਹਾ, ਇਟਸ ਮੋਰ ਲਾਈਕ ਕਿ ਇਸ ਕੇਸ ਦੇ ਵਿੱਚ ਕਿ ਨਿਆ ਜੋ ਕਾਣੇ ਰਾਜੀ ਵਾਲੀ ਗੱਲ ਤੇ ਐਟਲੀਸਟ ਉਹਨੇ ਥੋੜੀ ਜਿਹੀ ਬੈਕਬੋਨ ਜਿਹੜੀ ਆ ਐਂਥਰੋਪਿਕ ਵਾਲਿਆਂ ਨੇ ਦਿਖਾਈ ਆ, ਜਿਹਦੇ ਕਰਕੇ ਆਫ ਕੋਰਸ ਲੋਕਾਂ ਦਾ ਉਹਨਾਂ ਦੇ ਵੱਲ ਝੁਕਾਅ ਵਧਿਆ। ਲੋਕਾਂ ਨੇ ਉਸ ਚੀਜ਼ ਦੀ ਬੇਸਿਕਲੀ ਉਹਨਾਂ ਨੂੰ ਪੋਜ਼ਿਟਿਵ ਰਿਸਪੌਂਸ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਦਿੱਤਾ ਵੀ ਸਰਕਾਰ ਮੂਹਰੇ ਜਿਹੜੇ ਇੱਕ ਹਿਸਾਬ ਦੇ ਨਾਲ ਡਟ ਗਏ ਜਾਂ ਖੜ ਗਏ। ਇਹ ਦੁਨੀਆ ਦੇ ਵਿੱਚ ਇੱਕ ਕੁਦਰਤੀ ਜਿਹਾ ਸੁਭਾਅ ਆ, ਡੇਵਿਡ ਵਰਸਸ ਗੋਲਾਇਥ, ਸਿਕੰਦਰ ਪੋਰਸ, ਜਾਂ ਜਿੱਦਾਂ ਵੀ ਇੱਦਾਂ ਦੀਆਂ ਜਿਹੜੀਆਂ ਇਹ ਕਹਾਣੀਆਂ ਵੀ ਤਗੜੇ ਮੋਹਰੇ ਜਿਹੜਾ ਖੜਨ ਵਾਲਿਆਂ ਨੂੰ ਲੋਕ ਅਕਸਰ ਅੰਡਰਡੌਗਸ ਨੂੰ ਹਮਾਇਤ ਜਿਹੜੀ ਉਹ ਦੇ ਜਾਂਦੇ ਆ। ਸੋ ਇਵੈਂਚੁਅਲੀ ਉਹ ਕਿੱਦਾਂ ਦਾ ਨਿਕਲਦਾ ਹੈ, ਕਿੰਨੇ ਕੁ ਐਥੀਕਲ ਆ, ਕਿੰਨੇ ਕੁ ਮੋਰਲੀ ਠੀਕ ਆ, ਉਹ ਤਾਂ ਸਮਾਂ ਹੀ ਹਰਵਿੰਦਰ ਸਿੰਘ ਆਪਾਂ ਨੂੰ ਉਹ ਦੱਸੇਗਾ। ਇਹ ਵੈਸੇ ਕਈ ਵਾਰ ਜਿਹੜੀ ਆਊਟਰੇਜ ਹੁੰਦੀ ਆ ਇਹ ਮੈਨੂਫੈਕਚਰਡ ਵੀ ਹੁੰਦੀ ਆ ਅੱਜਕੱਲ੍ਹ। ਹਾਂਜੀ ਬਿਲਕੁਲ। ਕਾਫੀ ਵਾਰ ਅਸੀਂ ਪੋਲਿਟਿਕਸ ਦੇ ਵਿੱਚ ਵੇਖਿਆ 2014 ਤੋਂ ਪਹਿਲਾਂ ਜਦੋਂ ਨਰਿੰਦਰ ਮੋਦੀ ਪਾਵਰ ਦੇ ਵਿੱਚ ਆਉਂਦੇ ਉਸ ਤੋਂ ਪਹਿਲਾਂ 10 ਲੱਖ ਰੁਪਈਆ ਹਰ ਇੱਕ ਦੇ ਉਹਦੇ ਵਿੱਚ ਆਊਗਾ, ਕਾਲਾ ਧਨ ਵੀ ਜੁਮਲਾ ਆ, ਕਾਲਾ ਧਨ। ਤੇ ਉਸ ਤੋਂ ਬਾਅਦ ਕਈ ਕੁਛ ਆਊਟਰੇਜ ਪਬਲਿਕ ਦੇ ਵਿੱਚ ਕ੍ਰੀਏਟ ਕੀਤੀ ਗਈ ਸੀ ਨਾ, ਕੇਜਰੀਵਾਲ ਨਾਮ ਲੈ ਕੇ ਆਏ ਸੀ। ਉਸ ਤੋਂ ਬਾਅਦ ਸੇਮ ਚੀਜ਼ ਪੰਜਾਬ ਦੇ ਵਿੱਚ ਵੀ ਵਾਪਰੀ ਹੈ, ਭਗਵੰਤ ਮਾਨ ਨੂੰ ਲੈ ਕੇ ਆਉਂਦੇ ਆ। ਸੋ ਸਾਰੀਆਂ ਚੀਜ਼ਾਂ ਕਈ ਵਾਰ ਨਾ ਕਾਫੀ ਸਟੇਜ ਤੇ ਪਲਾਨਡ ਵੀ ਹੁੰਦੀਆਂ। ਸੋ ਜੇ ਅਗੇਨ ਗੱਲ ਇਹ ਸਾਰੀਆਂ ਮਿਕਸ ਹੁੰਦੀਆਂ ਵੀ ਨੈਰੇਟਿਵ ਕਿਹੜੇ ਪਾਸੇ ਨੂੰ ਤੁਰਦਾ, ਤੇ ਆਮ ਬੰਦੇ ਜਿਹੜੇ ਆ ਉਹ ਨੈਰੇਟਿਵ ਨੂੰ ਲੈ ਕੇ ਕਿਹਨੂੰ ਕਿੰਨਾ ਕੁ ਸਮਝਦੇ ਆ, ਉਹ ਚੀਜ਼ਾਂ ਜਿਹੜੀਆਂ ਉਹ ਮਾਇਨੇ ਰੱਖਦੀਆਂ। ਸੋ ਇਹ ਹੈ ਕਿ ਇਨਫੋਰਮਡ ਡਿਸੀਜਨ, ਇਮੋਸ਼ਨਲ ਡਿਸੀਜਨ ਨਾ ਲਓ, ਇਨਫੋਰਮਡ ਡਿਸੀਜਨ ਲਓ। ਆਫ ਕੋਰਸ ਐਟ ਅ ਗਿਵਨ ਟਾਈਮ ਤੁਹਾਨੂੰ 100% ਰਿਐਲਿਟੀ ਤਾਂ ਨਹੀਂ ਪਤਾ ਹੁੰਦੀ, ਪਰ ਮੋਟੇ ਤੌਰ ਦੇ ਉੱਤੇ ਜੇ ਤੁਸੀਂ ਇਹਨੂੰ
ਸਿਸਟਮ ਦੇ ਵਿੱਚੋਂ ਬਾਹਰ ਨਿਕਲ ਕੇ ਦੇਖੋ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਪੀਪਲ ਆਰ ਮੂਵਿੰਗ ਇਨ ਵਾਟ ਡਾਇਰੈਕਸ਼ਨ ਹੈ ਨਾ ਹਾਂਜੀ 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 ਥੋੜਾ ਜਿਹਾ ਬਰਡ ਆਈ ਵਿਊ ਦੇਖੋ ਥੋੜਾ ਉੱਤੇ ਜਾ ਕੇ ਦੇਖੋ ਜੀ ਮੇਰਾ ਅੰਦਾਜ਼ਾ ਸਹਿਜ ਜਿਹੜਾ ਉਹ ਲੱਗ ਜਾਂਦਾ ਨਾਲੇ ਆਪਾਂ ਇਹ ਉਹਨਾਂ ਕੰਪਨੀਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਕੰਮ ਹੀ ਝੂਠੀ ਸੱਚੀ ਜਿੱਦਾਂ ਦੀ ਵੀ ਆਊਟਰੇਜ ਜਾਂ ਇੱਕ ਮੂਵਮੈਂਟ 'ਚ ਇੱਦਾਂ ਦੀਆਂ ਜਿਹੜੀਆਂ ਉਹ ਬਣਾਉਣ ਦਾ ਉਹਨਾਂ ਦਾ ਕੰਮ ਆ ਉਹ ਆਪਣੇ ਵਿਰੋਧੀਆਂ ਖਿਲਾਫ ਵੀ ਕਰ ਸਕਦੇ ਆਪਣੇ ਹੱਕ ਲਈ ਵੀ ਜਿਹੜਾ ਉਹ ਕਰਨਗੇ ਸੋ ਦੈਟਸ ਵਾਟ ਦੇ ਆਰ ਹੇਅਰ ਫॉर ਜੀ